Assalamualaikum. कैसे मिलो पौलो बेटा याहिया 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 ईद के दिन कौन आया याहिया 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 हमारे घर में खुशियाँ लाया याहिया 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 किसको बीता है इतना पाला इतना पाला गुद्दा बादलों में छुप रहा है चांद क्यों अपने हुस्न की ज़िया से पूछ लो चांदनी पड़ी हुई है मांद क्यों अपनी ही किसी अदा से पूछ लो नाश्ता शुरू हो ਗਿਆ ਮੇਰਾ ਔਰ ਮੁਸਤਫਾ ਦਾ ਤੇ ਮੁਸਤਫਾ ਦੀ ਵਜ੍ਹਾ ਦੇ ਨਾਲ ਮੈਂ ਅੰਦਰ ਬੈਠ ਕੇ ਨਾਸ਼ਤਾ ਕਰਨੀ ਆ ਅੱਜ ਕੱਲ੍ਹ ਕਿਉਂਕਿ ਮੁਸਤਫਾ ਨੂੰ ਅੰਡੇ ਦੀ ਜ਼ਰਦੀ ਜਿਹੜੀ ਏ ਉਹ ਖਿਲਾਣੀ ਹੁੰਦੀ ਏ ਔਰ ਨਾਲ ਨਾਲ ਅਸੀਂ ਕਰਨੇ ਆ ਗੱਲਾਂ ਤੇ ਨਾਲ ਨਾਲ ਅਸੀਂ ਕਰਨੇ ਆ ਮਸਤੀਆਂ ਯੰਮੀ ਫੂਡ ਯੰਮੀ ਫੂਡ ਯੰਮੀ ਫੂਡ ਕੰਮ ਸ਼ਮ ਤੇ ਘਰ ਦੇ ਚੱਲ ਹੀ ਰਹੇ ਹੁੰਦੇ ਨੇ ਅਸੀਂ ਉਹ ਨਾਲੋਂ ਨਾਲ ਕਰਨੇ ਆ ਜਿਹੜਾ ਰੂਟੀਨ ਦਾ ਔਰਤਾਂ ਦਾ ਕੰਮ ਹੁੰਦਾ ਵੇ ਤੇ ਜ਼ਿਆਦਾਤਰ ਇਹ ਕਿਹਾ ਜਾਂਦਾ ਵੇ ਜ਼ਿਆਦਾਤਰ ਮੈਂ ਸੁਣਨੀ ਆ ਔਰਤਾਂ ਤੇ ਲਤੀਫੇ ਵੀ ਬੜੇ ਬਣਦੇ ਨੇ ਤੇ ਔਰਤਾਂ ਨੂੰ ਬੜਾ ਉਹ ਕੀਤਾ ਜਾਂਦਾ ਵੇ ਕਿ ਬਈ ਔਰਤਾਂ ਜਿਹੜੀਆਂ ਨੇ ਵੀ ਬੜੀਆਂ ਕੋਈ ਜ਼ਾਲਮ ਕਿਸਮ ਦੀ ਮਖਲੂਕ ਨੇ ਤੇ ਜਿਹੜੀ ਬੰਦਿਆਂ ਦੇ ਉੱਤੇ ਹਰ ਵੇਲੇ ਜ਼ੁਲਮ ਕਰਦੀਆਂ ਰਹਿੰਦੀਆਂ ਨੇ ਵੀ ਐਸੀ ਗੱਲ ਕੋਈ ਨਹੀਂ ਔਰਤਾਂ ਨਾ ਹੋਣ ਨਾ ਤੇ ਘਰ ਚੱਲਣ ਹੀ ਨਾ ਜਿਸ ਤਰ੍ਹਾਂ ਸੁਬਾਹ ਸੁਬਾਹ ਘਰਾਂ ਦੇ ਹਸ਼ਰ ਹੁੰਦੇ ਨੇ ਤੇ ਉਹ ਕੀ ਕਹਿੰਦੇ ਨੇ ਫਿਰ ਮਾਵਾਂ ਦੇਖਦੀਆਂ ਨੇ ਬੱਚਿਆਂ ਦੇ ਕੱਪੜੇ ਧੋਣੇ ਹੈ ਕਰਨੇ ਖਾਣੇ ਬਣਾਉਣੇ ਬੱਚਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਘਰ ਨੂੰ ਸਾਫ਼ ਕਰਨਾ ਇੱਕ ਔਰਤ ਦਾ ਹੀ ਕੰਮ ਹੈ ਮਰਦ ਦੀ ਡਿਊਟੀ ਅੱਲਾਹ ਤਾਲਾ ਨੇ ਸਾਰੇ ਬਾਹਰ ਦੀ ਲਾਈ ਹੈ ਕਿ ਉਹਨੇ ਕਮਾ ਕੇ ਤੁਹਾਡੇ ਵਾਸਤੇ ਲੈ ਕੇ ਆਉਣਾ ਵਾ ਪਰ ਇਹ ਵੀ ਕਿ ਜਿਹੜੀ ਔਰਤ ਸਾਰਾ ਦਿਨ ਘਰ ਕੰਮ ਕਰਦੀ ਹੈ ਤੇ ਫਿਰ ਉਹਨੂੰ ਥੋੜ੍ਹੀ ਜਿਹੀ ਉਹਦੀ ਤਾਰੀਫ ਕਰ ਦਿਆ ਕਰੋ ਥੋੜ੍ਹਾ ਜਿਹਾ ਹੌਸਲਾ ਵਧਾ ਦਿਆ ਕਰੋ ਤੇ ਚੰਗਾ ਹੁੰਦਾ ਵੇ ਬਈ ਕੰਮ ਕਰਨ ਵਾਲੇ ਥੋੜ੍ਹਾ ਜਿਹਾ ਤਾਰੀਫ ਤੇ ਹਰ ਕੋਈ ਚਾਹੁੰਦਾ ਵੇ ਨਾ ਤੇ ਉਸ ਤੋਂ ਫਿਰ ਉਹਨਾਂ ਦਾ ਹੌਸਲਾ ਵੱਧ ਜਾਂਦਾ ਵੇ ਤੇ ਕੰਮ ਤੇ ਉਹਨੇ ਵਿਚਾਰੀ ਨੇ ਕਰਨਾ ਹੀ ਕਰਨਾ ਵੇ ਕੁਝ ਵੀ ਹੋ ਜਾਏ ਉਹਨੇ ਤੇ ਆਪਣੇ ਕੰਮ ਕਰਨੇ ਹੀ ਨੇ ਘਰ ਦੇ ਪਰ ਥੋੜ੍ਹਾ ਜਿਹਾ ਅਗਰ ਔਰਤ ਕੰਮ ਕਰਦੀ ਹੈ ਉਹਦੀ ਹੌਸਲਾ ਅਫਜ਼ਾਈ ਕਰ ਦਿੱਤੀ ਜਾਵੇ ਉਹਨੇ ਕੋਈ ਖਾਣਾ ਪਕਾ ਕੇ ਤੁਹਾਡੇ ਅੱਗੇ ਰੱਖਿਆ ਤੇ ਉਹਦੀ ਤਾਰੀਫ ਕਰ ਦਿਓ ਵੀ ਉਹਦੇ 'ਚ ਕੀ ਤੁਹਾਡਾ ਜਾਂਦਾ ਕੋਈ ਖਰਚਾ ਤਾਂ ਨਹੀਂ ਹੁੰਦਾ खा के एक बुरकी कहो वाह 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 बहुत मज़े का खाना बनाया है बेगम तो बेगम बेचारी इन्नी खुश हो जाती है इस एक जुमले के नाल ही कि बस ਉਹਦੇ ਅੰਦਰ ਇੱਕ એનર્ਜੀ ਆ ਜਾਂਦੀ ਤੇ ਇਸ ਤਰ੍ਹਾਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਨੇ ਥੋੜ੍ਹੀਆਂ ਜਿਹੀਆਂ ਕਰਨੀਆਂ ਚਾਹੀਦੀਆਂ ਨੇ ਇੱਕ ਘਰ 'ਚ ਜਦੋਂ ਅਸੀਂ ਰਹਿੰਦੇ ਆ ਤੇ ਫੈਮਿਲੀ ਦੇ ਨਾਲ ਤੇ ਫਿਰ ਉਹ ਇੱਕ ਦੂਸਰੇ ਦਾ ਖਿਆਲ ਵੀ ਰੱਖਣਾ ਚਾਹੀਦਾ ਤੇ ਇੱਕ ਦੂਸਰੇ ਨੂੰ ਹੌਸਲਾ ਵੀ ਵਧਾਉਂਦੇ ਰਹਿਣਾ ਚਾਹੀਦਾ ਵਾ ਬਸ ਮਰਦਾਂ ਦੀ ਆਦਤ ਹੁੰਦੀ ਹੈ ਕਿੰਨੀ ਵੀ ਚੰਗੀ ਬੀਵੀ ਵਿਚਾਰੀ ਖਾਣਾ ਪਕਾ ਕੇ ਰੱਖੇ ਉਹਨਾਂ ਨੇ ਨੁਕਸ ਕੱਢਣਾ ਹੀ ਕੱਢਣਾ ਕਦੀ ਕਹਿ ਦਿੰਦੇ ਵੀ ਤੇ ਲੂਣ ਜ਼ਿਆਦਾ ਪਾ ਦਿੱਤਾ ਅੱਜ ਤੇ ਪਿਆਜ਼ ਵਿੱਚ ਪੈ ਨਜ਼ਰ ਆਉਂਦੇ ਨੇ ਕੱਚੇ ਅੱਜ ਤੇ ਬਈ ਮਿਰਚਾਂ ਵੀ ਬਹੁਤ ਜ਼ਿਆਦਾ ਤੋੜ ਦਿੱਤੀਆਂ ਨੇ ਤਾਂ ਕੋਈ ਨਾ ਕੋਈ ਨੁਕਸ ਕੱਢ ਦਿੰਦੇ ਨੇ ਲੇਕਿਨ ਠੀਕ ਹੈ ਅਗਰ ਉਹਦੇ ਵਿੱਚ ਖਾਣੇ ਵਿੱਚ ਕੋਈ ਕਮੀ ਬੇਸ਼ੀ ਹੈਗੀ ਵੀ ਹੈ ਤਾਂ ਉਹਨੂੰ ਆਰਾਮ ਨਾਲ ਦੱਸ ਦਵੋ ਕਿ ਬਈ ਅੱਜ ਥੋੜ੍ਹਾ ਜਿਹਾ ਨਮਕ ਜ਼ਿਆਦਾ ਹੋ ਗਿਆ ਇਹਦਾ ਵੀ ਧਿਆਨ ਰੱਖਿਓ ਉਹ ਗੱਲ ਆਰਾਮ ਨਾਲ ਵੀ ਕਹੀ ਜਾ ਸਕਦੀ ਹੈ ਅਸਲ 'ਚ ਜਿਹੜੇ ਹੁੰਦੇ ਨੇ ਨਾ ਸਾਡੇ ਰਵੱਈਏ ਸਾਡੇ ਲਹਿਜੇ ਇਹ ਚੀਜ਼ਾਂ ਨੂੰ ਖਰਾਬ ਕਰਦੇ ਨੇ ਉਹੀ ਗੱਲ ਤੁਸੀਂ ਆਰਾਮ ਦੇ ਨਾਲ ਮੁਹੱਬਤ ਦੇ ਨਾਲ ਤਰੀਕੇ ਨਾਲ ਵੀ ਕਰ ਸਕਦੇ ਹੋ ਕਿ ਤੁਸੀਂ ਆਰਾਮ ਦੇ ਨਾਲ ਕਿਸੇ ਨੂੰ ਮੁਹੱਬਤ ਨਾਲ ਗੱਲ ਕਹਿ ਦੇਵੋ ਕਮੀ ਕੋਤਾਹੀ ਹਰ ਬੰਦੇ 'ਚ ਹੁੰਦੀ ਪਰ ਇਹ ਵੀ ਕਿ ਉਹਨੂੰ ਫਿਰ ਤਜ਼ੀਬ ਕਰਕੇ ਉਹਨੂੰ ਜ਼ਲੀਲ ਕਰਕੇ ਬੀਵੀ ਨੂੰ ਐਸਾ ਕਰਕੇ ਉਹਨੂੰ ਕਹਿਣਾ ਉਹ ਫਿਰ ਜਿਹੜਾ ਨਾ ਉਹ ਚੀਜ਼ ਨਹੀਂ ਰਹਿੰਦੀ ਹੈ ਜੋ ਵੀ ਹੈ ਨਾ ਪਿਆਰ ਮੁਹੱਬਤ ਦੇ ਨਾਲ ਕਰੋ ਇੱਕ ਘਰ ਵਿੱਚ ਰਹਿੰਦੇ ਹੋ ਇੱਕ ਦੂਸਰੇ ਨੂੰ ਨਾਲ ਲੈ ਕੇ ਚਲੋ ਤੇ ਬੀਵੀਆਂ ਨੂੰ ਵੀ ਇਸ ਤਰ੍ਹਾਂ ਚਾਹੀਦਾ ਕਿ ਸ਼ੌਹਰ ਥੱਕੇ ਹਾਰੇ ਆਉਣ ਤੇ ਬਈ ਉਹਨਾਂ ਨੂੰ ਥੋੜ੍ਹਾ ਜਿਹਾ ਪਾਣੀ ਸ਼ਾਣੀ ਪੁੱਛੋ ਉਹਨਾਂ ਨੂੰ ਥੋੜ੍ਹਾ ਜਿਹਾ ਰੈਸਟ ਦਾ ਮੌਕਾ ਦੇਵੋ ਆਉਂਦੇ ਹੀ ਤੁਸੀਂ ਚੀਖਦੀ ਚਿਲਾਉਂਦੀ ਬੀਵੀ ਧਾੜਦੀ ਹੋਈ ਕਿਸੇ ਬੰਦੇ ਨੂੰ ਚੰਗੀ ਨਹੀਂ ਲੱਗਦੀ ਤੇ ਥੋੜ੍ਹਾ ਜਿਹਾ ਸਮਾਈਲ ਪਾਸ ਕਰੋ ਤੇ ਥੋੜ੍ਹਾ ਜਿਹਾ ਲਵ ਕਰੋ ਬਈ ਆਪਸ ਵਿੱਚ ਤੇ ਫਿਰ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰਦੀ ਤੇ ਇਹ ਮੈਨੂੰ ਗੱਲ ਇਸ ਤੋਂ ਯਾਦ ਆ ਗਈ ਕਿ ਅਕਸਰ ਮੈਂ ਜਦੋਂ ਪੜ੍ਹਨੀ ਹਾਂ ਨਾ ਤੇ ਇਹ ਹੁੰਦਾ ਵੇ ਕਿ ਵੀ ਮਰਦ ਜਿਹੜੇ ਨੇ ਉਹ ਔਰਤਾਂ 'ਤੇ ਜ਼ੁਲਮ ਕਰਦੇ ਨੇ ਕਿਸੇ ਜਗ੍ਹਾ ਅਸੀਂ ਪੜ੍ਹਨੇ ਆ ਕਿ ਔਰਤਾਂ ਜਿਹੜੀਆਂ ਨੇ ਮਰਦਾਂ ਦੇ ਨੱਕ 'ਚ ਦਮ ਕੀਤਾ ਹੋਇਆ ਵੇ ਤੇ ਇਹ ਕਹਾਣੀ ਜਿਹੜਾ ਸਿਲਸਿਲਾ ਉਹ ਕਹਿੰਦੇ ਮੁਰਗੀ ਪਹਿਲੇ ਕਿ ਆਂਡਾ ਪਹਿਲੇ ਕਿ ਮੁਰਗੀ ਇਹ ਸਿਲਸਿਲਾ
ਇਹ ਕਦੀ ਨਹੀਂ, ਇਹ ਬਹਿਸ ਕਦੀ ਨਹੀਂ ਮੁੱਕਣੀ ਕਿ ਕੌਣ ਜ਼ਾਲਿਮ ਹੈ ਤੇ ਕੌਣ ਮਜ਼ਲੂਮ ਹੈ। ਬਹਿਰਹਾਲ ਹੈ ਵੀ ਕਿ ਇੱਕ ਦੂਸਰੇ ਨੂੰ ਖੁਸ਼ ਸਲੂਬੀ ਦੇ ਨਾਲ ਕਬੂਲ ਵੀ ਕਰੋ ਤੇ ਚਲੋ ਇੱਕ ਦੂਸਰੇ ਦੀ ਥੋੜੀ ਜਿਹੀ ਤਾਰੀਫ ਕਰ ਦਿਆ ਕਰੋ। ਤਾਰੀਫ ਵਿੱਚ ਕੋਈ ਖਰਚਾ ਨਹੀਂ ਹੁੰਦਾ। ਤੇ ਦੇਖੋ ਥੋੜੀ ਜਿਹੀ ਤਾਰੀਫ ਕਰਕੇ ਦੇਖੋ, ਥੋੜਾ ਜਿਹਾ ਅਗਲੇ ਦਾ ਹੌਸਲਾ ਵਧਾਓ ਤੇ ਬੜੇ ਅੱਛੇ ਅਸਰਾਤ ਸਿਹਤ ਤੇ ਵੀ ਆਉਂਦੇ ਨੇ ਤੇ ਬਾਕੀ ਤੁਹਾਡੀ ਜ਼ਿੰਦਗੀ ਤੇ ਵੀ ਆਉਂਦੇ ਨੇ। ਤੇ ਕੁਝ ਐਸੇ ਵੀ ਮੈਂ ਲੋਕ ਦੇਖੇ ਨੇ ਕਿ ਉਹ ਜ਼ਿੰਦਗੀ ਭਰ ਨਾਲ ਰਹਿੰਦੇ ਨੇ ਪਰ ਨਹੀਂ ਹੋਈ ਦੂਰ ਦੂਰ ਹੀ ਹੁੰਦੇ ਨੇ ਇਸ ਤੋਂ ਕਿ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਉਸ ਦਾ ਤਾਲੁਕ ਬਣਦਾ ਨਹੀਂ ਹੈ ਕਿ ਜਿਸ ਤਰ੍ਹਾਂ ਬਣਨਾ ਚਾਹੀਦਾ ਵੇ। ਤੇ ਇਸ ਬਿਹਤਰ ਹੈ ਵੀ ਕਿ ਤੁਸੀਂ ਆਪਣੇ ਅਗਰ ਜ਼ਿੰਦਗੀ ਦਾ ਜਿਹੜਾ ਸਾਥੀ ਹੈ ਨਾ ਉਹਨੂੰ ਪੈਰ ਦੀ ਜੁੱਤੀ ਨਾ ਸਮਝੋ, ਉਹਨੂੰ ਆਪਣੇ ਬਰਾਬਰ ਦਾ ਸਮਝੋ, ਉਹਨੂੰ ਦੋਸਤ ਸਮਝੋ। ਉਹ ਕਹਿੰਦੇ ਨੇ ਗੱਡੀ ਦੇ ਦੋ ਪਹੀਏ ਇਸ ਤਰ੍ਹਾਂ ਚੱਲਦੇ ਨੇ, ਦੋ ਇਕੱਠੇ ਹੁੰਦੇ ਤੇ ਗੱਡੀ ਚੱਲਦੀ ਹੈ, ਵਰਨਾ ਗੱਡੀ ਕਿਤੇ ਚੱਲਦੀ ਹੋਵੇ। ਤੇ ਬਸ ਇਹ ਵੀ ਛੋਟੀ ਜਿਹੀ ਗੱਲ, ਛੋਟੀ ਸੀ ਬਾਤ ਮੈंने ਕਹਿ ਦੀ ਹੈ, ਦਿਲ ਵਿੱਚ ਸੀ। ਬਾਕੀ ਹੁਣ ਅਸੀਂ ਆਪਣੇ ਕੰਮ ਸ਼ਮ ਕਰੀਏ ਤੇ ਜਲਦੀ ਕੀ ਕਹਿੰਦੇ ਨੇ ਨਵੇੜੀਏ ਕੰਮ। ਯਾਹਿਆ ਉੱਠਣ ਵਾਲਾ ਵੇ ਤੇ ਮਜ਼ੇ ਦੀ ਗੱਲ ਮੈਂ ਤੁਹਾਨੂੰ ਅੱਜ ਇਹ ਦੱਸਾਂ ਕਿ ਯਾਹਿਆ ਦਾ ਮੈਂ ਇਸ ਵਕਤ ਕਲਿੱਪ ਬਣਾ ਰਹੀ ਸਾਂ ਤੇ ਉਹ ਯਾਹਿਆ ਦਾ ਮੁਸਤਫਾ ਦਾ ਨਾਂ ਇੰਨਾ ਮੇਰੇ ਮੂੰਹ ਤੇ ਚੜਿਆ ਹੋਇਆ ਕਿਉਂਕਿ ਮੁਸਤਫਾ ਮੇਰੇ ਨਾਲ ਹੀ ਸੌਂਦਾ ਵੇ। ਮੁਸਤਫਾ ਜ਼ਿਆਦਾ ਅਸੀਂ ਕਰਨੇ ਆ ਘਰ ਵਿੱਚ ਤੇ ਮੈਂ ਯਾਹਿਆ ਨੂੰ ਵੀ ਅਕਸਰ ਮੁਸਤਫਾ ਹੀ ਕਹਿ ਜਾਂਦੀ ਹਾਂ। तो मैं वो कह गई कि मैं मुस्तफ़ा को खाना खिलाने लगी हूँ, मैं मुस्तफ़ा को ये करने लगी हूँ। बाद में पता चल गया कि मैं बेख्याली में मुस्तफ़ा कह गई हाँ। तो उसको दुरुस्त कर लिया जाए भाई, हमारी बात को दुरुस्त कर लिया जाए। फिर चल रही हैं, फिर मिलेंगे इंशाअल्लाह किसी अच्छी जी गल दे नाल कि छोटी छोटियां गल्लां होंदियां ने, बस असी आपस च बैठ के कर लैंदे आ। इन्हां दा फायदा बड़ा होंदा। मैं तुहानूं दस दवां जे एक दूसरे इस तरह गल भी बंदा करदा ना सुनदा तो बड़ा फायदा होंदा वा। उज़मा 2 दिन की गैर हाज़री तो बाद आ गई है तो वो कॉमेंट भी आ गए हैं। तो शाबाश उज़मा, हम तो मैं ही कहांगी शाबाश उज़मा, तो बड़े लंबे लंबे कॉमेंट लिखदी, मैं बड़ा मज़ा आता पढ़न विच। ते रक्षनदा ने भी कल मैनू जड़ा ना कॉमेंट किया सी तो मैं उन्होंने भी शुक्रिया अदा करना चाहनी हाँ। उन्होंने कहा भी आलू बैंगन तो बड़े मज़े के पे लगते हैं, वाकई भी बड़े मज़े के बनते हैं आलू बैंगन। वाले ये जी किस्म है ना बहुत टेस्टी बनती है। अपने भी पसंद है, पसंद अपनी अपनी, नसीब अपना अपना। तो मैनू तो बड़े पसंद ने, तो इस तो फिर मैं बड़े शौक न जिस मिल जाते ना लैके आने हैं। तो फिर चलने मैं जिन्हें मैंने कॉमेंट किया, जो लाइक किया, जो मैंने सबसक्राइब किया, मैं सारिਆਂ ਦਾ शुक्रिया अदा करनी हाँ। तो फिर मिलांगे इंशाअल्लाह नवीं गल दे नाल। ते अल्लाह हाफिज़ ते रब राखा।